ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ परवीन मसूद ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮसूद ਮਲਿਕ ਜੀ। ਮसूद ਜੀ ਆਇਆਂ। ਬਹੁਤ ਧੰਨਵਾਦ ਪ੍ਰਵੀਨ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ, ਸਤਿ ਸ਼੍ਰੀ ਅਕਾਲ। ਅੱਜ ਦੇ ਅਪਡੇਟ ਪਾਕਿਸਤਾਨ 'ਚ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ। ਜੀ ਆਇਆਂ ਨੂੰ ਕਹਿੰਦੇ ਆ। ਅੱਜ ਜਦੋਂ ਅਮਰੀਕਾ 'ਚ 24 ਅਪ੍ਰੈਲ 2026 ਦਾ ਦਿਨ ਡੁੱਬ ਚੁੱਕਿਆ ਔਰ ਪਾਕਿਸਤਾਨ 'ਚ 25 ਅਪ੍ਰੈਲ 2026 ਦਾ ਦਿਨ ਚੜ ਚੁੱਕਿਆ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਵੱਡੀਆਂ ਖਬਰਾਂ ਦੇ ਇਸ ਖੁਲਾਸੇ 'ਚ, ਇਸ ਬੁਲਟਨ 'ਚ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ। ਹਫ਼ਤੇ 5 ਦਿਨ ਮੰਡੇ ਟੂ ਫਰਾਈਡੇ ਖਬਰਾਂ ਅਸੀਂ ਲੈ ਕੇ ਆਉਂਦੇ ਆ ਤੇ ਜੇ ਸਮਝਦੇ ਜੇ ਕਿ ਖਬਰਾਂ ਸਪਾਂਸਰ ਕਰਨੀਆਂ ਚਾਹੀਦੀਆਂ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। बाद में खबर ले ईरानी फॉरेन मिनिस्टर जत्थे समेत इस्लामाबाद अमरीकी ਜ਼ਿੰਮੇਦਾਰ ਵੀ ਇਸਲਾਮਾਬਾਦ ਲਈ ਟੁਰ ਪਏ ਨੇ। ਪਰ ਗੁੰਝਲ ਇਹ ਆ ਕਿ ਈਰਾਨੀ ਕਹਿ ਰਹੇ ਨੇ ਕਿ ਅਸੀਂ ਅਮਰੀਕਾ ਨਾਲ ਗੱਲਬਾਤ ਕਰਨ ਪਾਕਿਸਤਾਨ ਨਹੀਂ ਆਏ। ਜੀ ਇਹ ਹੁਣ ਮਾਮਲੇ ਪੂਰੀ ਦੁਨੀਆ ਦੀਆਂ ਨਜ਼ਰਾਂ ਇੱਧਰ ਸਨ। ਇਹ ਹੋ ਗਿਆ ਜਿਹਨੂੰ ਕਹਿੰਦੇ ਨੇ ਅਬਾਸ ਅਰਾਗਚੀ, ਜਿਹੜੇ ਫਾਰਨ ਮਿਨਿਸਟਰ ਨੇ ਈਰਾਨ ਦੇ, ਉਹਨਾਂ ਦੇ ਨਾਲ ਜਿਹੜਾ ਤੁਸੀਂ ਕਿਹਾ ਕਿ ਜੱਥਾ ਜੀ ਬਾਕੀ ਸਰਕਾਰੀ ਜ਼ਿੰਮੇਦਾਰ ਨੇ ਜਿਹੜੇ ਉਹ ਵੀ ਆ ਗਏ ਨੇ। ਅਸਲ 'ਚ ਉਹਨਾਂ ਦਾ ਇਹ 3 ਮੁਲਕਾਂ ਦਾ ਫੇਰਾ ਆ। ਪਹਿਲਾ ਪਾਕਿਸਤਾਨ ਦਾ, ਫਿਰ ਰਸ਼ੀਆ ਆ, ਫਿਰ ਤੁਰਕਮਾਨਿਸਤਾਨ। ਇਹ 3 ਮੁਲਕਾਂ ਦੇ ਉਹ ਫੇਰੇ ਤੇ ਨੇ। ਹੁਣ ਪਾਕਿਸਤਾਨ ਦੇ ਵਿੱਚ ਬਾਕਾਇਦਾ ਤੌਰ ਤੇ ਉਹਨਾਂ ਨੇ ਉਤੋਂ ਤੁਰਨ ਲੱਗਿਆ ਵੀ, ਪਾਕਿਸਤਾਨ ਪਹੁੰਚਣ ਲੱਗਿਆ ਵੀ ਉਹਨਾਂ ਇਹ ਨਹੀਂ ਕਿਹਾ ਕਿ ਜੀ ਅਸੀਂ ਅਮਰੀਕਾ ਦੇ ਨਾਲ ਗੱਲਬਾਤ ਜਿਹੜੀ ਉਹਦੇ ਵਾਸਤੇ ਜਾ ਰਹੇ ਹਾਂ ਜਾਂ ਟੇਬਲ ਟਾਕ ਦਾ ਦੂਜਾ ਰਾਉਂਡ ਆ ਜਿਹੜਾ ਉਹ ਸ਼ੁਰੂ ਹੋ ਰਿਹਾ ਹੈ। ਇਹਦੇ ਤੋਂ ਬਾਅਦ ਹੁਣ ਸਾਰੇ ਬੜੇ ਪਰੇਸ਼ਾਨ ਕਿ ਇਹ ਮਾਮਲੇ ਬਣ ਕੀ ਗਏ। ਇਧਰੋਂ ਅਮਰੀਕਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੇ ਨੇ, ਉਹਨਾਂ ਨੇ ਵੀ 2 ਲੋਕ ਨੇ ਜਿਹੜੇ ਉਹਨਾਂ ਦਾ ਐਲਾਨ ਕੀਤਾ ਹੋਇਆ, ਸਟੀਵ ਵਿਟਕੌਫ ਹੋਣੇ ਔਰ ਜੈਰਡ ਕਿਸ਼ਨਰ ਹੋਣੇ, ਜਿਹੜੇ ਇਹ ਜਾ ਕੇ ਗੱਲਬਾਤ ਦਾ ਹਿੱਸਾ ਬਣਨਗੇ। ਉਹ ਵੀ ਸੁਣਿਆ ਅਮਰੀਕਾ ਤੋਂ ਤੁਰ ਪਏ ਨੇ ਔਰ ਕੱਲ ਸੈਟਰਡੇ ਦਾ ਦਿਨ ਹੈ ਜਿਹੜਾ ਉਹ ਕਿਸੇ ਵੇਲੇ ਵੀ ਉੱਥੇ ਪਹੁੰਚ ਜਾਣਗੇ। ਈਰਾਨ ਹੁਣ ਕਹਿ ਰਿਹਾ ਹੈ ਕਿ ਗੱਲਬਾਤ ਅਸੀਂ ਡਾਇਰੈਕਟ ਅਮਰੀਕਾ ਦੇ ਨਾਲ ਨਹੀਂ ਕਰਨੀ, ਅਸੀਂ ਆਪਣੀ ਗੱਲ ਪਾਕਿਸਤਾਨ ਨੂੰ ਦੱਸਾਂਗੇ, ਉਹ ਉਹਨਾਂ ਤੱਕ ਪੜਾਵੇ, ਉਹ ਆਪਣੀ ਗੱਲ ਪਾਕਿਸਤਾਨ ਨੂੰ ਦੱਸਣ, ਪਾਕਿਸਤਾਨ ਸਾਡੇ ਤੱਕ ਪੜਾਵੇ। ਕੀ ਕਾਬਲੇ ਕਬੂਲ ਆ, ਕੀ ਕਾਬਲੇ ਕਬੂਲ ਨਹੀਂ। ਮੇਰਾ ਖਿਆਲ ਹੈ ਕਿ ਪਿਛਲੀ ਵਾਰ ਜਿਹੜੀ ਗੱਲਬਾਤ ਦਾ ਦੌਰ ਹੋਇਆ ਪ੍ਰਵੀਨ, ਉਹਦੇ 'ਚ ਜ਼ਾਹਰ ਹੈ ਮੀਡੀਆ ਬਲੈਕਆਊਟ ਸੀਗਾ। ਸਾਰਿਆਂ ਨੂੰ ਉਹ ਜਨਾਹ ਕਨਵੈਨਸ਼ਨ ਸੈਂਟਰ ਬੰਦ ਕਰਕੇ ਤੇ ਉੱਥੇ ਰੋਟੀ ਖੋਲੀ ਹੈ ਤੇ ਸਾਰੇ ਉੱਥੇ ਪੱਤਰਕਾਰ ਨੇ ਜਿਹੜੇ ਕੀ ਰਿਪੋਰਟਿੰਗ ਕਰ ਰਹੇ ਸਨ। ਬਫੇ ਲਗਾਇਆ, ਮੁਫਤ ਖਾਣਾ ਸਰਕਾਰ ਦੇ ਰਹੀ ਹੈ, ਇੰਟਰਨੈਟ ਦੀ ਬੜੀ ਸਹੂਲਤ ਆ, ਫ੍ਰੀ ਪੋਡਕਾਸਟ ਹੋ ਰਹੇ ਨੇ, ਬੜੀਆਂ ਸਹੂਲਤਾਂ ਨੇ। ਇਹੀ ਵਾਜੇ ਵਜਾਏ ਗਏ ਨੇ ਨਾ। ਅੰਦਰ ਕੀ ਹੋਈ, ਕਿੰਨੇ ਕੀ ਗੱਲ ਦਿੱਤਾ, ਕਿੰਨੀ ਵਾਰਾਂ ਬੈਠਾ, ਕਿੰਨੀ ਵਾਰਾਂ ਉੱਠਾ, ਕੀ ਰਵੱਈਆ ਸੀਗਾ, ਲੰਘਦੇ ਹੋਏ ਉਹਨੇ ਕੀ ਕਿਹਾ, ਇੱਕ ਦੂਜੇ ਨੂੰ ਮਿਲੇ, ਹੱਥ ਮਿਲਾਏ, ਕੋਈ ਤਸਵੀਰ ਆਈ, ਕੋਈ ਵੀਡੀਓ ਆਈ ਸਾਹਮਣੇ ਕਿ ਗੱਲਬਾਤ ਸ਼ੁਰੂ ਹੋਣ ਦੇ ਟਾਈਮ 47 ਸਾਲਾਂ ਬਾਅਦ ਬੈਠੇ ਸਨ, ਕੋਈ 6 ਘੰਟ ਹੋਇਆ। ਸੋ ਉੱਥੋਂ ਇਹ ਪਤਾ ਲੱਗਦਾ ਹੈ ਜਿਹੜੇ ਸਿਆਸੀ ਪੰਡਤ ਨੇ ਉਹ ਕਹਿੰਦੇ ਨੇ ਮਾਹੌਲ ਕੋਈ ਠੀਕ ਨਹੀਂ ਸੀਗਾ। ਨਾ ਤੇ ਇੱਕ ਦੂਜੇ ਨੂੰ ਮਿਲੇ ਨੇ, ਨਾ ਸ਼ੇਕ ਹੈਂਡ ਕੀਤਾ, ਟੇਬਲ ਦੇ ਉਰਲੇ ਪਾਸੇ ਇਹ ਬਹਿ ਗਏ, ਪਰਲੇ ਪਾਸੇ ਉਹ ਬਹਿ ਗਏ। ਉਸ ਤੋਂ ਬਾਅਦ ਅਮਰੀਕੀ ਰਵੱਈਏ ਦੇ ਉੱਤੇ ਈਰਾਨੀ ਨੇ ਜਿਹੜੇ ਉਹਨਾਂ ਨੂੰ ਬਹੁਤ ਇਤਰਾਜ਼ ਆ ਕਿ ਇਹਨਾਂ ਨੇ ਗੱਲਬਾਤ ਜਿਹੜੀ ਕੀਤੀ ਉਹ ਗੁੰਡਿਆਂ ਤਰ੍ਹਾਂ ਕੀਤੀ ਹੈ। ਇਹਨਾਂ ਨੇ ਸਫਾਰਤੀ ਅਦਬ ਆਦਾਬ ਵੀ ਮੁੱਖ ਨਹੀਂ ਰੱਖੇ। ਅੱਛਾ। ਔਰ ਪਾਕਿਸਤਾਨ ਨੇ ਵੀ ਇਸ ਸ਼ੇ ਦਾ ਨੋਟਿਸ ਨਹੀਂ ਲਿਆ। ਹੁਣ ਪਾਕਿਸਤਾਨ ਨੋਟਿਸ ਕਿੱਦਾਂ ਲਵੇ? ਇੱਕ ਪਾਸੇ ਈਰਾਨ ਦੀ ਦਾੜੀ ਨੂੰ ਹੱਥ ਲਾ ਕੇ ਤਰਲੇ ਕਰਨ ਡਿਆ, ਦੂਸਰੇ ਪਾਸੇ ਅਮਰੀਕਾ ਦੇ ਗੋਡਿਆਂ ਨੂੰ ਹੱਥ ਲਾ ਕੇ ਤਰਲੇ ਕਰਨ ਡਿਆ ਕਿ ਤੁਹਾਡੀ ਮਿਹਰਬਾਨੀ ਹੈ ਜਨਾਬ ਕਰੋ। ਗੱਲ ਅਸੀਂ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਪਾਕਿਸਤਾਨ ਇਸ ਵੇਲੇ ਇਹੋ ਜਿਹਾ ਕਵੱਲਾ ਫਸਿਆ ਪਿਆ ਆ ਕਿ ਜੇ ਈਰਾਨ ਦੁਬਾਰਾ ਜੰਗ ਸ਼ੁਰੂ ਹੋਣ ਤੋਂ ਬਾਅਦ ਸਾਊਦੀ ਅਰਬ ਤੇ ਹਮਲਾ ਕਰਦਾ, ਸਾਊਦੀ ਅਰਬ ਨੇ ਕਿਹਾ ਹਾਂ ਇੰਨੇ ਡਾਲਰ ਰੱਖੇ ਲਾ ਫੌਜ ਇਸ ਟਾਈਮ ਸਾਊਦੀ ਅਰਬ। ਈਰਾਨ ਵੱਲੋਂ ਸਾਊਦੀ ਅਰਬ ਤੇ ਹੋਇਆ ਹਮਲਾ ਜਿਹਦਾ ਉਹਦੇ ਤੇ ਹੁਣ ਪਾਕਿਸਤਾਨ ਨੂੰ ਜਵਾਬ ਦੇਣਾ ਪੈਣਾ, ਈਰਾਨ ਤੇ ਹਮਲਾ ਕਰਨਾ ਪੈਣਾ, ਮੁਸ਼ਕਿਲ ਬਣ ਗਈ। ਇਹਨਾਂ ਹਾਲਾਤਾਂ 'ਚ ਪਾਕਿਸਤਾਨ ਹੁਣ ਇਹ ਕਹਿਣ ਡਿਆ ਕਿ ਕਿਸੇ ਤਰ੍ਹਾਂ ਇਹ ਮਾਮਲਾ ਟਲ ਜਾਏ। ਈਰਾਨ ਦਾ ਇਹ ਕਹਿਣਾ ਹੈ ਕਿ ਅਮਰੀਕਾ ਨੂੰ ਸਫਾਰਤੀ ਅਦਬ ਆਦਾਬ ਹੈ ਹੀ ਨਹੀਂ ਕਿ ਗੱਲ ਕਿਸ ਤਰ੍ਹਾਂ ਕਰੀਦੀ ਹੈ। ਇਸ ਕਰਕੇ ਇਹ ਇੱਕ ਸਿਆਸੀ ਪੰਡਤ ਨੇ ਜਿਹੜੇ ਜਾਂ ਬਹੁਤ ਅੰਦਰ ਦੇ ਜ਼ਰੀਏ ਨੇ ਜਿਹੜੇ ਇਹ ਉਹਨਾਂ ਵੱਲੋਂ ਲੀਕ ਹੋਈ ਖਬਰ ਜਿਹੜੀ ਸੋਸ਼ਲ ਮੀਡੀਆ ਤੇ ਕਿਤੇ ਹੈ ਸੀ, ਉਸ ਤੋਂ ਬਾਅਦ ਉਹ ਵੀ ਗਾਇਬ ਹੋ ਗਈ। ਸੋ ਇਹ ਸੂਝ ਹੈ ਜਿਹੜੀ ਇਹ ਨਿਕਲੀ ਹੈ ਬਾਹਰ, ਜਿਹਦੇ ਤੋਂ ਇਹ ਪਤਾ ਲੱਗਦਾ ਹੈ ਕਿ ਈਰਾਨੀ ਜ਼ਾਹਰ ਉਹ ਆਪਸ ਦੀ ਗੱਲ ਹੈ, ਉਹਨਾਂ ਦੇ ਵਿੱਚ ਅੱਧੇ ਤੋਂ ਬਹੁਤੇ ਇਹ PhD ਸਕਾਲਰ ਨੇ। ਅਮਰੀਕਾ ਦੇ ਨਾਲ ਗੱਲਬਾਤ ਦਾ ਦੌਰ ਫਿਰ ਉਹਨਾਂ ਦਾ ਇਹ ਹੈ ਕਿ ਸਾਨੂੰ ਗੱਲਬਾਤ 'ਚ ਅੰਗੇਜ ਕਰਕੇ ਫਿਰ ਹਮਲਾ ਕਰ ਦਿੱਤਾ ਜਾਂਦਾ ਹੈ। ਗੋਗ ਇਸ ਵੇਲੇ ਅਮਰੀਕਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਲਬਨਾਨ ਹਮਲੇ, ਇਹ ਜੰਗਬੰਦੀ ਹੈ ਜਿਹੜੀ ਇਹਦੇ ਵਿੱਚ ਵਾਧੇ ਦਾ ਐਲਾਨ ਕੀਤਾ ਆ। ਇਸਰਾਈਲ ਨੂੰ ਇਹ ਕੰਮ ਹਜ਼ਮ ਨਹੀਂ ਹੋਣ ਡਿਆ, ਪਰ ਇਹ ਮਾਮਲੇ ਹੁਣ ਜਿਹੜੇ ਸਾਰੇ ਚੱਲਣ ਡੇ ਨੇ ਇਹਨਾਂ ਦੇ ਵਿੱਚ ਗੱਲਬਾਤ ਜੇ ਸ਼ੁਰੂ ਹੁੰਦੀ ਹੈ ਕਿਸੇ ਵੀ ਢੰਗ ਨਾਲ ਹੁੰਦੀ ਹੈ। ਫਿਲਹਾਲ ਤੇ ਪਾਕਿਸਤਾਨ ਇਹ ਕਹਿਣ ਡਿਆ ਕਿ ਅੱਛਾ ਠੀਕ ਹੈ ਤੁਸੀਂ ਉਹਨਾਂ ਨਾਲ ਘੁੰਡ ਕੱਢ ਕੇ ਗੱਲ ਕਰ ਲੈਣਾ, ਤੁਸੀਂ ਵੀ ਮੂੰਹ ਪਰਾਂ ਨੂੰ ਕਰ ਲਓ, ਨਾ ਝਾਤੀ ਪਾਇਆ ਜੇ। ਪਰ ਗੱਲਬਾਤ ਸ਼ੁਰੂ ਹੋ ਕੇ ਕਿਸੇ ਸਿਰੇ ਲੱਗ ਜਾਂਦੀ ਹੈ ਜਾਂ ਇਹਦੇ 'ਚ ਇਹ ਵੀ ਹੈ ਕਿ ਉਹ ਕਹਿੰਦੇ ਅਸੀਂ ਤੇ ਆਪਣੀਆਂ ਕੜੀਆਂ ਸ਼ਰਤਾਂ ਜਿਹੜੀਆਂ ਦੱਸਣੀਆਂ ਵੇਖ ਕੋਈ ਇਹਨਾਂ ਨੂੰ ਜੇ ਪੁੱਗਦੀਆਂ ਤੇ ਠੀਕ ਆ। ਉਹ ਵੀ ਆਪਣੀ ਪੂਰੀ ਤਿਆਰੀ ਕਰਕੇ ਆਏ ਨੇ। ਅਮਰੀਕਾ ਬਾਰ-ਬਾਰ ਕਹਿ ਚੁੱਕਿਆ ਹੈ ਕਿ ਗੇਂਦ ਈਰਾਨ ਦੇ ਕੋਰਟ 'ਚ ਵਿੱਚ ਆ। ਇਹ ਹੁਣ ਦਿਨ
ਅਗਲੇ 24 ਤੋਂ 48 ਘੰਟੇ ਬੜੇ ਜਿਹਨੂੰ ਕਹਿੰਦੇ ਨੇ ਕਿ ਖਾਸ ਨੇ, ਗੁੰਝਲਦਾਰ ਨੇ। ਔਰ ਪਾਕਿਸਤਾਨ ਇਸ ਨਸਪਾ ਚ ਆ ਗਿਆ, ਭਰਾ ਤੂੰ ਹੀ ਬਹਿ ਜਾ, ਉਹ ਬਹਿ ਜਾ ਨਾ, ਉਹਨੇ ਲੜਾਈ ਹੋ ਪੈਂਦੀ ਤੇ ਉਹ ਉਹਨੂੰ ਠੰਡਾ ਕਰਦੇ ਨੇ, ਉਹਨੂੰ ਠੰਡਾ ਕਰਕੇ ਦੂਸਰੇ ਦਾ ਤਰਲਾ ਕਰਦੇ ਨੇ, ਦੂਸਰੇ ਤਰਲੇ ਤੋਂ ਬਾਅਦ ਪਹਿਲੇ ਨੂੰ ਝਿੜਕਦੇ ਨੇ, ਉਹ ਵੇਰਦਾ, ਫਿਰ ਉਹਦੇ ਅੱਗੇ ਹੱਥ ਜੋੜ ਲੈਂਦੇ ਨੇ, ਫਿਰ ਪਹਿਲੇ ਨੂੰ ਕਹਿੰਦੇ ਯਾਰ ਤੂੰ ਹੀ ਕੁਝ ਕਰ ਲੈ। ਸੋ ਪਾਕਿਸਤਾਨ ਦੀ ਕੰਡੀਸ਼ਨ ਇਸ ਵੇਲੇ ਇਹ ਆ, ਬਟ ਦੋਵੇਂ ਧਿਰਾਂ ਇਸਲਾਮਾਬਾਦ ਇਕੱਠੇ ਹੋ ਰਹੀਆਂ, ਇਹ ਕਨਫਰਮ ਜੀ। ਪਾਕਿਸਤਾਨ 'ਚ ਸੋਲਰ ਵਰਤਣ ਵਾਲਿਆਂ ਤੇ ਨਵੇਂ ਟੈਕਸ ਵਾਲਾ ਮਾਮਲਾ ਕੀ ਹੈ ਮਸੂਦ? ਨਵਾਂ ਮਾਮਲਾ ਇਹ ਹੈ ਕਿ ਜੀ ਪਹਿਲਾਂ ਤਾਂ ਤੁਸੀਂ ਸਰਕਾਰੀ ਬਿਜਲੀ ਦੇ ਹੱਥੋਂ ਤੰਗ ਜੇ, ਤੁਸੀਂ ਆਪਣਾ ਸੋਲਰ ਲਾ ਲਿਆ, ਠੀਕ ਹੈ, ਮੀਟਰ ਸਰਕਾਰੀ ਲੱਗੇ ਨੇ, ਤੁਸੀਂ ਸੋਲਰ ਲਾ ਕੇ ਕਹਿੰਦੇ ਜੀ ਮੈਂ ਸਰਕਾਰੀ ਬਿਜਲੀ ਘੱਟੋ ਘੱਟ ਵਰਤਣੀ ਹੈ ਕਿਉਂਕਿ ਅਫੋਰਡੇਬਲ ਹੀ ਨਹੀਂ ਕੀ ਹੈ, ਮੈਂ ਨਹੀਂ 81 ਰੁਪਏ ਜਾਂ ਸਮਥਿੰਗ ਜੋ ਵੀ ਯੂਨਿਟ ਹੈ ਨਹੀਂ ਲੈ ਸਕਦਾ। ਸੋਲਰ ਲਾ ਲਿਆ ਤੁਸੀਂ, ਫਿਰ ਤੁਸੀਂ ਕਹਿੰਦੇ ਮੈਂ ਵਾਧੂ ਸੋਲਰ ਲਾਇਆ, ਸਰਕਾਰ ਜੀ ਤੇਲ ਨਾਲ ਬਿਜਲੀ ਬਣਾਉਣ ਦੀ ਮਹਿੰਗੀ ਪੈਂਦੀ ਹੈ ਤੇ ਮੈਂ ਸੋਲਰ ਤੋਂ ਬਿਜਲੀ ਬਣਾ ਕੇ ਸਰਕਾਰ ਨੂੰ ਦਿੰਦਾ, ਬਾਅਦ ਚ ਮੇਰੇ ਗਰਮੀਆਂ ਦੇ ਦਿਨਾਂ ਚ ਬਹੁਤੇ ਯੂਨਿਟ ਨੇ ਜਿਹੜੇ ਉਹ ਮੈਨੂੰ ਹੀ ਦੇ ਦਿੱਤੇ ਜਾਣ, ਔਰ ਜੇ ਸਰਕਾਰ ਨੇ ਨਹੀਂ ਰੱਖਣੇ ਤੇ ਉਹਦੇ ਮੈਨੂੰ ਪੈਸੇ ਦੇ ਦੇਵੇ, ਮੈਨੂੰ ਨਹੀਂ ਯੂਨਿਟ ਦੇਣੇ। ਸਰਕਾਰ ਨੇ ਕਿਹਾ ਕਿ ਅਸੀਂ ਤੁਹਾਡੇ ਕੋਲੋਂ ਲਾਂਗੇ ਯੂਨਿਟ 5 ਦਾ, ਫਿਰ ਤੁਸੀਂ ਆਪਣਾ ਯੂਨਿਟ ਜੋ ਸਾਡੇ ਕੋਲੋਂ ਵਾਪਸ ਲਓਗੇ ਅਸੀਂ ਤੁਹਾਨੂੰ ਦਾਂਗੇ 13 ਦਾ। ਅੱਛਾ, ਇਹਦੇ ਤੇ ਵੀ ਚੁੱਪ ਰਿਹਾ ਕੰਮ। ਹੁਣ ਨਵੇਂ ਜਿਹੜੇ ਕਾਨੂੰਨ ਆਂਡੇ ਨੇ ਉਹਦੇ ਵਿੱਚ ਇਹ ਹੈ ਕਿ ਜਿਹੜੀ ਪਾਵਰ ਡਿਵੀਜ਼ਨ ਹੈ, ਯਾਨੀ ਬਿਜਲੀ ਘਰਾਂ ਨੂੰ ਠੇਕੇ ਦੇਣ ਵਾਲੀ ਜਾਂ ਜਿਹੜੇ ਬਾਕੀ ਬਿਜਲੀ ਦੀ ਪੈਦਾਵਾਰ ਲੈਣ ਵਾਲੇ ਟਿਕਾਣੇ ਨੇ ਉਹਨਾਂ ਦੇ ਬਾਰੇ ਡਿਸੀਜਨ ਲੈਣ ਵਾਲੀ, ਉਹਨਾਂ ਆਖਿਆ ਕਿ ਜੀ ਹਰ ਬੰਦਾ ਜਿਹੜਾ 1 ਮੈਗਾਵਾਟ ਬਿਜਲੀ ਪੈਦਾ ਕਰੇਗਾ, ਯਾਨੀ ਸੋਲਰ ਪਲੇਟਾਂ ਲਾਈਆਂ, ਉਹਨਾਂ ਦੀ ਕੈਪੈਸਿਟੀ 1 ਮੈਗਾਵਾਟ ਹੈ, ਸੌਰੀ ਮਾਫੀ ਚਾਹੁੰਦਾ 1 ਕਿਲੋਵਾਟ ਹੈ, ਉਹ 1000 ਰੁਪਇਆ ਸਰਕਾਰ ਨੂੰ ਦੇਗਾ। ਠੀਕ ਹੈ। ਅੱਛਾ, ਉਸ ਤੋਂ ਬਾਅਦ ਨੈਟ ਮੀਟਰਿੰਗ ਦੇ ਵਿੱਚ ਜਿਹੜਾ ਇਹ ਰੇਟ ਅਸੀਂ ਫਲੈਕਚੁਏਟ ਕਰਾਂਗੇ, ਗਰਮੀਆਂ ਦੇ ਵਿੱਚ ਹੋ ਸਕਦਾ ਅਸੀਂ ਯੂਨਿਟ 2 ਰੁਪਈਆਂ ਦਾ ਲਈਏ ਤੇ ਜਿਹੜੇ ਆਪਣਾ ਦੇਣ ਦੇ ਵਾਰੀ ਅਸੀਂ ਇਹਦਾ ਰੇਟ ਹੈ ਜਿਹੜਾ ਉਹ ਵੀ ਆਪ ਲਾਵਾਂਗੇ, ਸਿਆਲੀ ਦਿਨਾਂ ਦੇ ਵਿੱਚ ਰੇਟ ਹੋਰ ਹੋਏਗਾ, ਗਰਮੀ ਦੇ ਦਿਨਾਂ 'ਚ ਹੋਰ ਹੋਏਗਾ। ਮਤਲਬ ਕਿ ਸੋਲਰ ਲਾਉਣਾ ਜੁਰਮ ਬਣ ਗਿਆ। ਹੁਣ ਉਹ ਇੱਕ ਮਾਮਲਾ ਇਹ ਉੱਠਾ ਪਿਆ ਹੈ, ਸੋਲਰ ਕਿੱਥੇ ਲੱਗਾ? ਮੇਰੇ ਘਰ ਦੀ ਛੱਤ ਤੇ। ਬਿਜਲੀ ਕਾਹਦੇ ਨਾਲ ਬਣਾਉਣ ਡਿਆ ਆ? ਸੂਰਜ ਦੇ ਨਾਲ। ਸੂਰਜ ਕਿਹਨੇ ਬਣਾਇਆ? ਰੱਬ ਨੇ। ਸੋਲਰ ਦੇ ਪੈਸੇ ਕਿੰਨੇ ਦਿੱਤੇ? ਮੈਂ। ਬਿਜਲੀ ਵਰਤਣ ਕੌਣ ਡਿਆ? ਮੈਂ। ਤੇ ਸਰਕਾਰ ਨੂੰ ਬਿਜਲੀ ਮੈਂ ਦੇਣ ਡਿਆ ਕਿ ਸਰਕਾਰ ਦੇ ਮੁੱਲ ਦੇ ਉੱਤੇ, ਮੈਂ ਤੇ ਚੋਰਾਂ ਦੀ ਮਾਲ ਡਾਂਗਾ ਤੇ ਗਾਸ ਕਰਨੇ, ਸਰਕਾਰ ਕੋਲੋਂ ਫਿਰ ਉਹੀ ਬਿਜਲੀ ਮੈਂ ਵਾਪਸ ਲਾਂ ਤੇ ਕਿਤੇ ਤੇ ਲਾ? ਸਰਕਾਰ ਦੇ ਮੁੱਲ ਦੇ ਉੱਤੇ, ਯਾਨੀ ਆਪਣੀ ਬਿਜਲੀ ਦਿੱਤੀ ਰੱਖੀ ਵਾਪਸ ਲੈਣੀ ਹੈ। ਤੇ ਇਹ ਹੁਣ ਬਿਲਕੁਲ ਇੱਕ ਨਜਾਇਜ਼ ਕੰਮ ਆ ਜਿਹੜਾ ਇਹ ਹੋਣ ਡਿਆ, ਔਰ ਇਹਦੇ ਤੇ ਆਮ ਲੋਕ ਜਿਹੜੇ ਨੇ ਉਹ ਹੁਣ ਆਵਾਜ਼ ਚੁੱਕਣ ਡੇ ਨੇ। ਪ੍ਰੋਬਲਮ ਇਹ ਹੈ ਕਿ ਜਿਹੜੇ ਬਿਜਲੀ ਘਰਾਂ ਦੇ ਨਾਲ ਇਹਨਾਂ ਸਮਝੌਤੇ ਕੀਤੇ ਨੇ, ਠੇਕੇ ਕੀਤੇ ਨੇ, ਉਹਨਾਂ ਦੀ ਪੈਦਾਵਾਰ ਅਗਰ ਪੂਰੀ ਲੈਂਦੇ ਨੇ ਤੇ ਉਹਨਾਂ ਨਾਲ ਸਮਝੌਤਿਆਂ ਦੇ ਮੁਤਾਬਕ ਪੈਸੇ ਚੁੱਕੇ ਦੇਣੇ ਪੈਂਦੇ ਨੇ। ਲੋਕ ਸਰਕਾਰ ਵੱਲੋਂ ਬੁਨਿਆਦੀ ਲੋੜਾਂ ਜਿਹੜੀਆਂ ਪੂਰੀਆਂ ਨਾ ਹੋਣ ਤੋਂ ਬਾਅਦ ਆਪਣਾ ਬੰਦੋਬਸਤ ਕਰਨ ਡੈ ਪਏ ਨੇ। ਹੁਣ ਇਹਦੇ ਉੱਤੇ ਵੀ ਸਰਕਾਰ ਕਹਿ ਲਵੋ, ਇਹ ਵੇਖਣਾ ਕਿਸੇ ਦਿਨ ਹੋਣਾ ਕਿ ਸਾਫ਼ ਹਵਾ ਦੇ ਵਿੱਚ ਸਾਹ ਲੈਣ ਦਾ ਵੀ ਟੈਕਸ ਹੈ ਜਿਹੜਾ ਉਹ ਰਹਿ ਗਿਆ। ਇਹ ਐਵੇਂ ਹੜੀਚਾਂ ਨੇ, ਲੋਕਾਂ ਨੂੰ ਤੰਗ ਕਰਨ ਦੇ ਬਹਾਨੇ ਨੇ, ਨਜਾਇਜ਼ ਟੈਕਸ ਨੇ ਜਿਹੜੇ ਲਾਏ ਜਾ ਰਹੇ ਨੇ, ਔਰ ਲੋਕਾਂ 'ਚ ਇਸ ਵਾਰ ਇੱਕ ਲਹਿਰ ਜਿਹੀ ਹੈ ਜਿਹੜੀ ਉਹ ਮਹਿਸੂਸ ਹੋ ਰਹੀ ਹੈ। ਔਰ ਰੱਬ ਕਰੇ ਕਿ ਕਿਸੇ ਜ਼ੁਲਮ ਦੇ ਉੱਤੇ ਲੋਕ ਖਲੋਣ, ਬਾਹਰ ਨਿਕਲਣ, ਇhtਜਾਜ ਕਰਨ। ਪਾਕਿਸਤਾਨ ਨੇ UAE ਦੇ 3 ਅਰਬ 45 ਕਰੋੜ ਡਾਲਰ ਜਿਹੜੇ ਨੇ ਮੋੜ ਦਿੱਤੇ ਨੇ। ਕੀ ਜਾਣਕਾਰੀ ਹੈ ਮਸੂਦ? ਜਾਣਕਾਰੀ ਇਹ ਜੀ ਕਿ ਉਹਨਾਂ ਨੇ ਆਖਿਆ ਧੌਣ ਤੇ ਅੰਗੂਠਾ ਰੱਖ ਕੇ ਰੱਖੋ ਇੱਥੇ ਪੈਸੇ। ਤੁਸੀਂ ਸਾਊਦੀ ਅਰਬ ਦੇ ਧਾਦੀ, ਉਹਨੂੰ ਤੁਸੀਂ ਫੌਜਾਂ ਦਵੋ ਲੜਨ ਲਈ, ਹੈ ਸਾਊਦੀ ਅਰਬ ਮੈਨੂੰ ਅੱਖਾਂ ਵਹਾਵੇ ਤੇ ਫਿਰ ਤੁਹਾਡਾ ਸਾਡਾ ਜਿਹੜਾ ਉਹ ਸੰਗਸਾਦ ਕੀਤਾ, ਕੋਈ ਇਰਾਨਾ ਨਹੀਂ ਆਪਣਾ ਮੇਰੇ ਪੈਸੇ ਮੋੜ। ਫਿਰ ਸਾਊਦੀ ਅਰਬ ਨੂੰ ਕਿਹਾ ਹੁਣ ਤੁਹਾਡੇ ਨਾਲ ਵੇਖੋ ਅਸੀਂ ਵਾਈਫਾਈ ਲਾਈਏ, ਉਹ ਤਾਂ ਸਾਨੂੰ ਇਦਾਂ ਕਹਿਣ ਡਿਆ, ਹੁਣ ਕੀ ਕਰੀਏ, ਥੋੜਾ ਬਹੁਤਾ ਸਾਨੂੰ ਦਵੋ। ਸਾਊਦੀ ਅਰਬ ਨੇ ਪੈਸੇ ਦੇ ਦਿੱਤੇ। ਸੋ ਹੁਣ ਸਟੇਟ ਬੈਂਕ ਆਫ ਪਾਕਿਸਤਾਨ ਕਹਿਣ ਡਿਆ ਹੈ ਕਿ UAE ਦੇ ਕੋਲੋਂ ਪਾਕਿਸਤਾਨ ਨੇ ਜਿਹੜਾ 3 ਅਰਬ 45 ਕਰੋੜ ਡਾਲਰ ਲਿਆ ਸੀਗਾ ਉਹ ਉਹਨੂੰ ਵਾਪਸ ਕਰ ਦਿੱਤਾ ਹੈ। ਉਹ ਕਲੀਅਰ ਹੋ ਗਿਆ ਆ, ਉਹ ਆਪਣੇ ਘਰ ਰਾਜ਼ੀ ਨੇ, ਅਸੀਂ ਆਪਣੇ ਘਰ ਤੰਗ ਆ। ਮਸੂਦ, ਇੱਕ ਬੁਰੀ ਖਬਰ ਹੈਗੀ ਹੈ, ਲਾਹੌਰ 'ਚ ਸਕੀ ਮਾਂ ਨੇ ਆਪਣੇ 3 ਬੱਚੇ ਕਤਲ ਕਰ ਦਿੱਤੇ। ਤੁਹਾਡੇ ਕੋਲ ਕੀ ਜਾਣਕਾਰੀ ਹੈ ਇਸ ਬਾਰੇ? ਜਾਣਕਾਰੀ ਬੜੀ ਜੀ ਦਰਦਨਾਕ ਆ। ਬੱਚੇ ਸਿਰਫ ਕਤਲ ਕਰ ਦੇਣਾ, ਇਹ ਮੈਂ ਕਹਾਂਗਾ ਨਹੀਂ ਕਤਲ ਕਰ ਦੇਣਾ ਮਾੜਾ ਕੰਮ ਨਹੀਂ, ਬੇਦਰਦੀ ਦੇ ਨਾਲ ਕਤਲ, ਗਲ ਵੱਢ ਕੇ ਸਕੇ ਬੱਚਿਆਂ ਦੇ ਉਹਨਾਂ ਨੂੰ ਕਤਲ ਕੀਤਾ ਗਿਆ। ਉਸ ਤੋਂ ਬਾਅਦ CCTV ਫੁਟੇਜਸ ਨੇ ਜਿਹੜੀਆਂ ਉਹ ਨਿਕਲੀਆਂ, ਜਿਹੜੇ ਕਾਲ ਗਈ ਕਿ ਜੀ ਇੱਥੇ 3 ਬੱਚੇ ਨੇ ਜਿਹੜੇ ਉਹਨਾਂ ਨੂੰ ਗਲ ਵੱਢ ਕੇ ਬੇਦਰਦੀ ਦੇ ਨਾਲ ਘਰ 'ਚ ਕਤਲ ਕਰ ਦਿੱਤਾ ਗਿਆ। ਪੁਲਿਸ ਜਦੋਂ ਆਪਣੀ ਕਿ ਹਾਂ ਵੀ ਤੁਸੀਂ ਕਿਤੇ ਇਹ ਜੀ ਘਰ ਨੂੰ ਬਾਹਰੋਂ ਜੰਦਰਾ ਮਾਰ ਕੇ ਤੇ ਦਵਾਈ ਲੈਣ ਗਏ ਸੀ। ਅੱਛਾ, ਦਵਾਈ ਲੈ ਕੇ ਵਾਪਸ ਆ ਕੇ ਜੰਦਰਾ ਖੁੱਲਿਆ ਤੇ ਬੱਚੇ ਕਤਲ ਨੇ। ਪੁਲਿਸ ਨੂੰ ਸ਼ੱਕ ਹੋਇਆ, ਉਹਨਾਂ ਨੇ ਉਹਨਾਂ ਨੂੰ ਬੱਚਿਆਂ ਦੇ ਪਿਓ ਨੂੰ ਵੀ ਗ੍ਰਿਫਤਾਰ ਕਰ ਲਿਆ ਤੇ ਘਰ ਵਾਲੇ ਨੂੰ ਵੀ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਕਰਨ ਤੋਂ ਬਾਅਦ ਮੁੱਢਲੀ ਪੁੱਛਪਰਤੀ ਜਿਹੜੀ ਕੋਈ ਚਪੇੜ ਧੱਫਾ ਹੋਏਗਾ, ਉਹ ਜਦੋਂ ਮਾਰਿਆ ਤੇ ਪਤਾ ਲੱਗਾ ਕਿ ਸਕੀ ਮਾਂ ਨੇ ਆਪਣੇ ਬੱਚੇ ਕਤਲ ਕੀਤੇ ਨੇ। ਵੀਡੀਓਜ਼ ਜਿਹੜੀਆਂ ਸਾਹਮਣੇ ਆ ਰਹੀਆਂ ਕਿ ਜਦੋਂ ਬੱਚਿਆਂ ਦੀਆਂ ਲਾਸ਼ਾਂ ਦੇ ਉੱਤੇ ਪੁਲਿਸ ਇਨਵੈਸਟੀਗੇਸ਼ਨ ਕਰਨ ਰਹੀ ਹੈ ਤੇ ਉਦੋਂ ਪੁੱਛਿਆ ਕਿ ਤੁਹਾਡਾ ਮੀਆਂ ਬੀਵੀ ਦਾ ਝਗੜਾ ਹੋਇਆ? ਇਹ ਨਹੀਂ। ਤੁਹਾਡਾ ਆਪਸ 'ਚ ਕੋਈ ਮੁਤੱਕਾ? ਇਹ ਨਹੀਂ। ਕੋਈ ਮਾਮਲਾ, ਕੋਈ ਕਿਸੇ ਨਾਲ ਦੁਸ਼ਮਣੀ? ਕੋਈ ਨਹੀਂ।
ਹੁਣ ਪਤਾ ਲੱਗਾ ਹੈ ਕਿ ਉਹ ਬੀਬੀ ਹੈ ਜਿਹੜੀ ਉਹਦਾ ਕਿਸੇ ਬੰਦੇ ਦੇ ਨਾਲ ਕੋਈ ਚੱਕਰ ਸੀਗਾ, ਅਫੇਅਰ ਸੀਗਾ, ਵਿਆਹੀ ਵਰੀ ਸੀਗੀ ਔਰ ਇਸ ਬੰਦੇ ਤੋਂ ਉਹ ਜਾਨ ਛਡਾਉਣਾ ਚਾਹੁੰਦੀ ਸੀਗੀ। ਬੰਦੇ ਤੋਂ ਤਾਂ ਜਾਨ ਛੁੱਟ ਰਹੀ ਸੀ, ਬੱਚੇ ਰੁਕਾਵਟ ਬਣ ਰਹੇ ਸਨ, ਉਹਨੇ ਬੱਚੇ ਹੀ ਕਤਲ ਕਰ ਦਿੱਤੇ। ਸੋ ਹੁਣ 5 ਦਿਨਾਂ ਦੇ ਟ੍ਰਾਇਲ ਦੇ ਉੱਤੇ ਇਹਨੂੰ ਪੁਲਿਸ ਨੇ ਕਹਿ ਲਓ ਕਿ ਜੇਲ੍ਹ ਭੇਜ ਦਿੱਤਾ ਹੈ। ਮੁਕੱਦਮਾ ਜਿਹੜਾ ਉਹ ਚਲਾਨ ਪੂਰਾ ਕਰਕੇ ਪੇਸ਼ ਕੀਤਾ ਜਾਏਗਾ। ਪੂਰਾ ਲਾਹੌਰ ਕਹਿੰਦੇ ਨੇ ਕਿ ਕੰਬਿਆ, ਬਹੁਤ ਮਾਸੂਮ ਬੱਚੇ, ਉਹਨਾਂ ਦੀਆਂ ਪੁਰਾਣੀਆਂ ਵੀਡੀਓਜ਼ ਔਰ ਤਸਵੀਰਾਂ ਆ ਰਹੀਆਂ, ਉਹ ਵੇਖੀਆਂ ਨਹੀਂ ਜਾ ਰਹੀਆਂ ਤੇ ਮਾਂ ਦੇ ਹੱਥੋਂ ਬੱਚਿਆਂ ਦਾ ਏਡਾ ਬੇਦਰਦੀ ਦੇ ਨਾਲ ਕਤਲ ਔਰ ਫਿਰ ਇੱਕ ਬਗਾਨਾ ਬੰਦਾ ਜਿਹਦੇ ਨਾਲ ਪਤਾ ਨਹੀਂ ਅੱਗੇ ਮਾਮਲੇ ਕੀ ਸਿਰੇ ਚੜਨਗੇ, ਕਿੱਧਰ ਇਹ ਤੁਰ ਪਿਆ ਹੈ, ਫਰਸਟ੍ਰੇਸ਼ਨ ਕਿਸ ਲੈਵਲ ਤੱਕ ਚਲੀ ਗਈ ਹੈ, ਕੰਬ ਜਾਂਦਾ ਇਨਸਾਨ ਸੁਣ ਕੇ ਔਰ ਵੇਖ ਕੇ। ਜੀ ਮਸੂਦ ਦੇ ਨਾਲ ਹੀ ਸੀ ਆਪਣੇ ਸਰੋਤਾ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਸੀ ਹਰ ਵਾਰ ਕਰਨੇ ਹੁੰਨੇ ਆ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ ਯੂਐਸਏ ਦੇ ਫੇਸਬੁੱਕ, YouTube ਔਰ ਇੰਸਟਾਗ੍ਰਾਮ ਤੇ ਵੀ ਵੇਖ ਸਕਦੇ ਹੋ। ਹਫਤੇ 5 ਦਿਨ ਮੰਡੇ ਟੂ ਫਰਾਈਡੇ ਪਾਕਿਸਤਾਨ ਦੇ ਨਾਲ ਜੁੜੀਆਂ ਖਬਰਾਂ ਦਾ ਇਹ ਬੁਲਟਨ ਲੈ ਕੇ ਅਸੀਂ ਤੁਹਾਡੇ ਸੇਵਾ 'ਚ ਹਾਜ਼ਰ ਹੁੰਨੇ ਆ। ਜੇ ਤੁਸੀਂ ਸਮਝਦੇ ਜੇ ਕਿ ਇਹ ਖਬਰਾਂ ਤੁਹਾਡੇ ਕਾਰੋਬਾਰ ਵਪਾਰ ਦੇ ਵਧਾਅ ਵਾਸਤੇ ਫਾਇਦਾਮੰਦ ਨੇ ਤੇ ਇਹਨਾਂ ਨੂੰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।